2500 ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੇਨਾ 415 909 0503 ਅਮਰਜੀਤ ਸਿੰਘ ਫਰੈਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸੇਵਕ ਸਿੰਘ ਹੋਲਿਸਟਰ ਰਮਿੰਦਰ ਬਸਰਾ ਕਰਮਜੀਤ ਚੌਹਾਨ ਹਰਦਿਆਲ ਸਿੰਘ ਬੇਕਰਸਫੀਲਡ ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਯੂਐਸਏ ਦੇ ਚੀਫ ਜਸਟਿਸ ਰੋਬਰਟਸ ਜੋ ਹੈਗੇ ਆ ਜੌਨ ਰੋਬਰਟਸ, ਉਹਨਾਂ ਨੇ ਆਖਰੀ ਮਿੰਟ ਦੇ ਉੱਤੇ ਜੋ ਟਾਈਟਲ 42 ਵਾਲਾ ਰੀਸਟ੍ਰਿਕਸ਼ਨ ਸੀ ਉਹ ਪੌਜ਼ ਕਰ ਦਿੱਤੀ, ਕਿਉਂਕਿ ਲੋਅਰ ਜੱਜਸ ਨੇ ਕਹਿਤਾ ਸੀ ਵੀ ਖਤਮ ਹੋਊਗਾ, ਉਹਨਾਂ ਨੇ ਕਹਿਤਾ ਵੀ ਨਹੀਂ ਇਹ ਉਸੇ ਤਰ੍ਹਾਂ ਬੰਦ ਰਹੂਗੀ ਅੰਟਲ ਪੂਰੀ ਸੁਪਰੀਮ ਕੋਰਟ ਆਉਣ ਵਾਲੇ ਸਮੇਂ ਦੇ ਵਿੱਚ ਡਿਸਾਈਡ ਕਰੂਗੀ। ਜੀ ਬਿਲਕੁਲ। ਸੋ ਰੋਬਰਟਸ ਚੀਫ ਜਸਟਿਸ ਰੋਬਰਟਸ ਉਹਨਾਂ ਨੇ ਕਹਿੰਦੇ ਵੀ ਨਵੰਬਰ ਦੀ ਉਸ ਰੂਲਿੰਗ ਦੇ ਉੱਤੇ ਜਿਹੜਾ ਆ ਉਹ ਹੋਲਡ ਲਗਾ ਦਿੱਤਾ ਹੈ ਜਿਸ ਨੇ ਟਾਈਟਲ 42 ਨੂੰ ਇਲੀਗਲ ਕਰਾਰ ਦਿੱਤਾ ਸੀਗਾ ਤੇ ਹੁਣ ਫੁੱਲ ਕੋਰਟ ਦੇ ਸਾਹਮਣੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਹੋਊਗਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕੋਲ ਕੱਲ ਤੱਕ ਦੀ ਸ਼ਾਮ ਦਾ ਵਕਤ ਹੈਗਾ ਆ ਇਸ ਦੇ ਉੱਤੇ ਰਿਸਪੌਂਡ ਕਰਨ ਦੇ ਲਈ। ਡੋਨਲਡ ਟਰੰਪ ਹੁਣਾਂ ਦੇ ਦੁਆਰਾ 2020 ਦੇ ਵਿੱਚ ਟਾਈਟਲ 42 ਨੂੰ ਜਿਹੜਾ ਆ ਪਬਲਿਕ ਹੈਲਥ ਲਾਅ ਨੂੰ ਇਨਵੋਕ ਜਿਹੜਾ ਉਹ ਕੀਤਾ ਗਿਆ ਸੀ ਜਿਸ ਦੇ ਨਾਲ ਸੈਂਕੜੇ ਤੋਂ ਹਜ਼ਾਰਾਂ ਹੀ ਜਿਹੜੇ ਮਾਈਗਰੈਂਟਸ ਆ ਉਹਨਾਂ ਨੂੰ ਚਾਹੇ ਉਹਨਾਂ ਨੇ ਅਸਾਲਮ ਦੇ ਲਈ ਅਪਲਾਈ ਵੀ ਕਰਨਾ ਸੀ ਜਾਂ ਜਿਹੜੀ ਵੀ ਇੰਟੈਂਸ਼ਨ ਉਹਨਾਂ ਦੀ ਸੀਗੀ ਉਹਨਾਂ ਨੂੰ ਉੱਥੇ ਰੋਕਣ ਦੇ ਲਈ ਰੁਕੇ ਰਹਿਣ ਦੇ ਲਈ ਇਸ ਦੇ ਜ਼ਰੀਏ ਰੋਕਿਆ ਜਾਂਦਾ ਸੀਗਾ। ਉੱਦਾਂ ਜਿਹੜਾ ਦੱਸਿਆ ਜਾਵੇ ਇਸ ਟਾਈਮ ਫੈਡਰਲ ਕਈ ਫੈਸਿਲਿਟੀਜ਼ ਸਦਰਨ ਬਾਰਡਰ ਦੇ ਉੱਤੇ ਓਵਰਫਲੋ ਜਿਹੜੀਆਂ ਉਹ ਕਰ ਰਹੀਆਂ ਨੇ। ਇੱਕ ਥਾਂ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਜਿੱਥੇ 1300 ਤੋਂ 1400 ਬੰਦੇ ਦੀ ਕਪੈਸਿਟੀ ਉੱਥੇ 4000 ਬੰਦਾ ਉਹਨਾਂ ਨੇ ਰੋਕ ਕੇ ਜਿਹੜਾ ਉਹ ਰੱਖਿਆ ਹੈਗਾ ਆ ਜਿਹੜੇ ਕਿ ਇਸ ਟਾਈਮ ਅਸਾਈਲਮ ਦੀ ਮੰਗ ਦੇ ਲਈ ਅਮਰੀਕਾ 'ਚ ਦਾਖਲ ਹੋ ਰਹੇ ਨੇ। ਸੋ ਉੱਥੇ ਵੀ ਸਥਿਤੀ ਸੇਮ ਉਸੇ ਹਿਸਾਬ ਦੀ ਜਿਹੜੀ ਆ ਉਹ ਬਣ ਰਹੀ ਆ ਜਿਹੜੀ ਆਪਾਂ ਪਹਿਲਾਂ ਟਰੰਪ ਕਾਰਜਕਾਲ ਦੇ ਦੌਰਾਨ ਵੀ ਉੱਥੇ ਦੇਖੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਉਹ ਤਿਆਰੀ ਕਰਦੇ ਰਹਿਣਗੇ ਟਾਈਟਲ 42 ਦੇ ਸੰਬੰਧ ਦੇ ਵਿੱਚ ਜਦੋਂ ਹੀ ਟਰਮੀਨੇਸ਼ਨ ਹੁੰਦੀ ਆ, ਕਿਉਂਕਿ ਲੋਕ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਐਸਏ 'ਚ ਐਂਟਰ ਕਰੂਗੇ। ਬਾਈਡਨ ਐਡਮਿਨਿਸਟ੍ਰੇਸ਼ਨ ਆਲਰੇਡੀ ਉਹਨਾਂ ਦੇ ਕੋਲ ਅਨਪ੍ਰੈਸੀਡੈਂਟਡ ਲੈਵਲ ਆਫ ਅਨਆਥੋਰਾਈਜ਼ਡ ਮਾਈਗ੍ਰੈਂਟ ਆ ਰਹੇ ਆ ਵੀ ਵੱਡੀ ਗਿਣਤੀ 'ਚ ਆਲਰੇਡੀ ਪਿਛਲੇ 1.5 ਸਾਲ 'ਚ ਪਹੁੰਚ ਰਹੇ ਹੈਗੇ। ਫਿਸਕਲ ਈਅਰ 2022 ਦੇ ਵਿੱਚ ਜੇ ਦੱਸਿਆ ਜਾਵੇ 12 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਸਤੰਬਰ 30 ਤੋਂ ਲੈ ਕੇ ਇਸ ਸਾਲ ਦੇ ਸਤੰਬਰ 30 ਤੱਕ 23 ਲੱਖ ਲੋਕ ਮੈਕਸੀਕਨ ਬਾਰਡਰ ਦੇ ਕੋਲੋਂ ਪਹੁੰਚ ਚੁੱਕੇ ਹੈਗੇ। ਇਹ ਬਹੁਤ ਵੱਡਾ ਨੰਬਰ ਹੈਗਾ ਤੇ 1 ਮਿਲੀਅਨ 10 ਲੱਖ ਲੋਕ ਜੋ ਡਿਟੇਨ ਕੀਤੇ ਗਏ ਸੀ ਉਹਨਾਂ ਨੂੰ ਟਾਈਟਲ 42 ਦੇ ਅੰਡਰ ਐਕਸਪੈਲ ਵੀ ਕੀਤਾ ਗਿਆ ਹੈ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਆਪਾਂ ਸਵੇਰੇ ਜ਼ਿਕਰ ਕਰ ਰਹੇ ਸੀ ਵੀ ਜਿਹੜੀ 6 ਜਨਵਰੀ ਵਾਲੀ ਸਿਲੈਕਟ ਕਮੇਟੀ ਆ ਉਹ ਰੈਫਰਲਸ ਕਰ ਸਕਦੀ ਆ ਤਾਂ ਉਹਨਾਂ ਨੇ ਇਵੈਂਚੁਅਲੀ ਜਿਹੜੇ 3 ਕ੍ਰਿਮੀਨਲ ਚਾਰਜਸ ਆ ਟਰੰਪ ਹੁਣਾਂ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਨੂੰ ਰੈਫਰ ਕਰ ਦਿੱਤੇ। ਇਹਦਾ ਮਤਲਬ ਇਹ ਨਹੀਂ ਆ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਉਹ ਜਿਹੜੇ ਚਾਰਜਸ ਲਗਾ ਦਿੱਤੇ ਆ ਪਰ ਉਹਨਾਂ ਨੇ ਰੈਫਰ ਕੀਤੇ ਆ ਵੀ ਇਹ ਤੁਹਾਨੂੰ ਉਸ ਦੇ ਉੱਤੇ ਟਰੰਪ ਹੁਣਾਂ ਦੇ ਉੱਤੇ ਲਗਾਉਣੇ ਚਾਹੀਦੇ ਆ। ਇਸ ਦੇ ਉੱਤੇ ਟਿੱਪਣੀ ਜਿਹੜੇ ਉਹ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਕਿਹਾ ਆ ਕਹਿੰਦੇ ਵੀ ਇਹ ਜਿਹੜੇ ਕ੍ਰਿਮੀਨਲ ਰੈਫਰਲਸ ਆ ਇਹ ਮੈਨੂੰ ਹੋਰ ਮਜ਼ਬੂਤ ਜਿਹੜੇ ਉਹ ਕਰਦੇ ਨੇ। ਕਹਿੰਦੇ ਵੀ ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਜਿੰਨਾ ਜ਼ਿਆਦਾ ਤੁਸੀਂ ਮੇਰੇ ਪਿੱਛੇ ਪਾਉਂਗੇ ਉਨੇ ਜ਼ਿਆਦਾ ਲੋਕ ਮੇਰੇ ਨਾਲ ਜੁੜਦੇ ਆ ਤੇ ਉਨੇ ਜ਼ਿਆਦਾ ਹੋਰ ਮਜ਼ਬੂਤ ਉਹ ਹੋ ਰਹੇ ਆ। ਕਹਿੰਦੇ ਵਟ ਡਜ਼ਨਟ ਕਿਲ ਮੀ ਮੇਕਸ ਮੀ ਸਟਰੋਂਗਰ, ਜਿਹਦੇ ਨਾਲ ਇੱਕ ਹਿਸਾਬ ਦੇ ਨਾਲ ਕੋਈ ਮੁੱਕਦਾ ਨਹੀਂ ਉਸ ਦੇ ਨਾਲ ਹੋਰ ਮਜ਼ਬੂਤ ਹੁੰਦਾ। ਟਰੰਪ ਹੁਣਾਂ ਨੇ ਆਪਣੇ ਜਿਹੜੇ ਟਰੁਥ ਸੋਸ਼ਲ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਆ ਉਸ ਉੱਤੇ ਇਹ ਟਿੱਪਣੀ ਦਿੱਤੀ। ਜੀ ਲੋਕਲ ਖਬਰਾਂ ਵੱਲ ਆਈਏ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਇੰਨੀ ਜ਼ਿਆਦਾ ਠੰਡ ਆ ਲੋਕ ਬਹੁਤ ਜ਼ਿਆਦਾ ਜਿਹੜੇ ਆ ਘਬਰਾ ਰਹੇ ਆ। ਕਈ ਜਗ੍ਹਾ ਦੇ ਵਿੱਚ ਘਰਾਂ ਦੇ ਜਿਹੜੇ ਪਾਈਪ ਆ ਉਹ ਬਰਸਟ ਹੋਣ ਦੀ ਖਬਰ ਵੀ ਆ ਰਹੀ ਆ ਕਿਉਂਕਿ ਫਰੋਜ਼ਨ ਹੋ ਗਿਆ ਪਾਈਪ ਤੇ ਉਹ ਬਾਅਦ ਦੇ ਵਿੱਚ ਜਿਹੜੇ ਆ ਪਾਟ ਜਾਂਦੇ ਹੈਗੇ ਆ। ਖਾਸ ਕਰਕੇ ਨਵਾਟੋ ਏਰੀਏ ਚੋਂ ਖਬਰਾਂ ਆ ਰਹੀਆਂ ਵੀ ਉੱਥੇ ਇੱਦਾਂ ਦੇ ਕਈ ਘਰਾਂ ਦੇ ਵਿੱਚ ਜਿਹੜੇ ਆ ਪਾਣੀ ਦੀਆਂ ਪਾਈਪਾਂ ਉਹ ਪਹਿਲਾਂ ਸਨੋ ਉਹਨਾਂ 'ਚ ਆਈਸ ਜੰਮ ਗਈ ਤੇ ਫਿਰ ਪਾਟ ਗਈਆਂ। ਕੋਲਡ ਵੈਦਰ ਕਰਕੇ ਸੈਨ ਫਰਾਂਸਿਸਕੋ ਦੇ ਡਾਇਮੰਡ ਹਾਈਟਸ ਨੇਬਰਹੁੱਡ ਦੇ ਵਿੱਚ
ਇੱਕ ਵਾਟਰ ਮੇਨ ਪਾਈਪ ਜਿਹੜੀ ਆ ਉਹ ਪਾਟ ਗਈ ਤੇ ਜਿਹਦੇ ਨਾਲ 4 ਘਰ ਬੁਰੀ ਤਰ੍ਹਾਂ ਫਲੱਡ ਹੋ ਗਏ ਤੇ 45 ਮਿੰਟ ਲੱਗੇ ਸਿਟੀ ਆਫ ਸੈਨ ਫਰਾਂਸਿਸਕੋ ਨੂੰ ਇਸ ਪਾਣੀ ਨੂੰ ਬੰਦ ਕਰਨ ਦੇ ਲਈ। ਕਹਿੰਦੇ ਭਈ 22 ਡਿਗਰੀ ਟੈਂਪਰੇਚਰ ਕਈ ਏਰੀਆਜ਼ ਦੇ ਵਿੱਚ ਬੇਰੀਏ 'ਚ ਹੋਇਆ ਸੀ ਰਾਤ ਨੂੰ, ਤੇ ਅੱਜ ਰਾਤ ਵੀ ਜਿਹੜਾ ਟੈਂਪਰੇਚਰ ਆ ਉਹ ਕਾਫੀ ਡਾਊਨ ਰਹੂਗਾ। ਸੋ ਦੂਸਰੇ ਪਾਸੇ ਲੋਕ ਇਸ ਗੱਲੋਂ ਵੀ ਘਬਰਾ ਰਹੇ ਆ ਵੀ ਟੈਂਪਰੇਚਰ ਨੂੰ ਅਪ ਕਰਨ ਲਈ ਹੁਣ ਹੀਟ ਚੂਜ਼ ਹੋਣੀ ਆ। ਸੋ ਉਹਨਾਂ ਦਾ ਬਿਜਲੀ ਦਾ ਬਿੱਲ, ਜਿਹੜਾ ਗੈਸ ਦਾ ਬਿੱਲ ਆ, ਉਹ ਕਾਫੀ ਜ਼ਿਆਦਾ ਵਧੂਗਾ, ਕਿਉਂਕਿ ਆਲਰੇਡੀ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਗੈਸ ਤੇ ਇਲੈਕਟ੍ਰਿਸਿਟੀ ਦੀਆਂ ਵਧੀਆਂ ਹੋਈਆਂ ਹੈ। ਜੀ ਜੀ। ਅਗਲੀ ਜਿਹੜੀ ਹਰਜੀਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਮੈਜਿਕ ਮਸ਼ਰੂਮਸ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾ ਸਕਦਾ ਆ। ਜਿੱਦਾਂ ਸਭ ਤੋਂ ਪਹਿਲਾਂ ਆਪਾਂ ਦੇਖਿਆ ਤੰਬਾਕੂ ਤੇ ਜਿਹੜੀ ਸ਼ਰਾਬ ਆ ਉਹ ਹੈ ਤਾਂ ਨਸ਼ਾ, ਪਰ ਉਸਨੂੰ ਲੀਗਲ ਕੀਤਾ ਹੋਇਆ ਆ। ਉਸ ਤੋਂ ਬਾਅਦ 'ਚ ਵਾਰੀ ਆਈ ਜਿਹੜੀ ਆ ਉਹ ਮੈਰੀਜੂਆਨਾ ਦੀ, ਉਹ ਵੀ ਕਈ ਕੁਛ ਮਾਤਰਾ ਤੱਕ ਜਿਹੜੀ ਉਹਨਾਂ ਨੇ ਲੀਗਲ ਕੀਤੀ ਆ। ਤੇ ਹੁਣ ਕਹਿੰਦੇ ਵਾਰੀ ਆ ਰਹੀ ਆ ਮਸ਼ਰੂਮਸ ਦੀ। ਇਹ ਵੀ ਇੱਕ ਸਾਈਕੇਡੈਲਿਕ ਡਰੱਗ ਜਿਹੜਾ ਉਹ ਦੱਸਿਆ ਜਾਂਦਾ ਆ, ਤੇ ਇਸ ਦੀ ਵੀ ਪੋਜੈਸ਼ਨ ਨੂੰ ਕੈਲੀਫੋਰਨੀਆ ਦੇ ਵਿੱਚ ਇੱਕ ਨਵੇਂ ਬਿੱਲ ਦੇ ਤਹਿਤ ਡੀਕ੍ਰਿਮੀਨਲਾਈਜ਼ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਮੈਂਟਲ ਹੈਲਥ ਪ੍ਰੋਫੈਸ਼ਨਲਸ ਤੇ ਕਈ ਵੈਟਰਨ ਗਰੁੱਪਸ ਵੀ ਇਸ ਦਾ ਸਮਰਥਨ ਕਰ ਰਹੇ ਆ। ਸੈਨੇਟ ਬਿੱਲ 58 ਕਹਿੰਦੇ ਵੀ ਇਹ ਵਾਰ ਔਨ ਡਰੱਗਸ ਦੇ ਉਲਟ ਇੱਕ ਹਿਸਾਬ ਦੇ ਨਾਲ ਜਿਹੜਾ ਸਟੈਪ ਫਾਰਵਰਡ ਆ, ਵੀ ਇਸ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ ਤੇ ਬਹੁਤ ਸਾਰੇ ਇਦਾਂ ਦੇ ਨਸ਼ੀਲੇ ਪਦਾਰਥਾਂ ਨੂੰ ਡੀਕ੍ਰਿਮੀਨਲਾਈਜ਼, ਯਾਨੀ ਕਿ ਉਸ ਨੂੰ ਰੱਖਣ ਤਾਂ ਉਸ ਦੀ ਵਰਤੋਂ ਕਰਨ ਦੇ ਉੱਤੇ ਤੁਹਾਨੂੰ ਸਜ਼ਾ ਜਿਹੜੀ ਉਹ ਨਹੀਂ ਹੋਵੇਗੀ। ਸਟੇਟ ਸੈਨੇਟਰ ਸਕਾਟ ਵੀਨਰ ਸੈਨ ਫਰਾਂਸਿਸਕੋ ਤੋਂ, ਉਹਨਾਂ ਨੇ ਇਹ ਬਿੱਲ ਪਹਿਲਾਂ 4 ਮਹੀਨੇ ਪਹਿਲਾਂ ਵੀ ਜਿਹੜਾ ਉਹ ਲਿਆਂਦਾ ਸੀਗਾ, ਤੇ ਪਰ ਉਸ ਦੇ ਉਲਟ ਕਈ ਲਾ ਐਨਫੋਰਸਮੈਂਟ ਤੇ ਕੁਝ ਜਿਹੜੇ ਡੈਮੋਕ੍ਰੇਟਸ ਆ ਤੇ ਕੁਝ ਰਿਪਬਲਿਕਨਸ ਉਹਨਾਂ ਨੇ ਉੱਤੇ ਉਲਟ ਵੋਟ ਪਾਈ ਸੀ। 4 ਮਹੀਨੇ ਬਾਅਦ ਇੱਕ ਵਾਰੀ ਫੇਰ ਅਜਿਹਾ ਹੀ ਬਿੱਲ ਹੁਣ ਜਿਹੜੇ ਸੈਨੇਟਰ ਸਕਾਟ ਵੀਨਰ ਆ ਉਹ ਲੈ ਕੇ ਆਏ ਨੇ, ਜਿਸ ਦੇ ਵਿੱਚ ਇਹ ਜਿਹੜੇ ਮੈਜਿਕ ਮਸ਼ਰੂਮ, ਸਾਈਕੇਡੈਲਿਕ ਮਸ਼ਰੂਮਸ ਜਿਹੜੇ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਯਾਨੀ ਕਿ ਸਜ਼ਾ ਮੁਕਤ ਕਰਨ ਬਾਰੇ ਸੋਚ ਰਹੇ ਆ। ਜੀ, ਅਮਰੀਕਨ ਕੈਨੀਅਨ ਹਾਈ ਸਕੂਲ ਦੇ ਇੱਕ ਟੀਚਰ ਨੂੰ ਅਰੈਸਟ ਕੀਤਾ ਗਿਆ ਹੈ। ਉਹ ਬੱਚਿਆਂ ਦੇ ਨਾਲ ਛੇੜਖਾਨੀਆਂ ਕਰਦਾ ਸੀ। ਉਹਨੂੰ ਲੀਵਡ ਐਕਟ ਦੇ ਅੰਡਰ ਵਿਦ ਮਾਈਨਰਸ ਨੈਪਾ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਜਿਹੜਾ ਫਾਈਂਡ ਆਊਟ ਕੀਤਾ ਹੈਗਾ, ਤੇ ਐਲਨ ਹਾਲੈਂਡ ਨਾਮ ਦੇ ਇਸ ਟੀਚਰ ਨੂੰ ਉੱਥੇ ਦੀ ਜੋ ਸੂਜ਼ਨ ਦੀ ਨੈਪਾ ਕਾਉਂਟੀ ਸ਼ੈਰਿਫ ਆਫਿਸ ਆ ਸੂਜ਼ਨ ਸਿਟੀ ਦਾ, ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਇਹ ਕਹਿੰਦੇ ਇੰਸੀਡੈਂਟ ਪਿਛਲੇ ਹਫ਼ਤੇ ਵਾਪਰੀ ਸੀ, ਜਦੋਂ ਕੁਝ ਸਟੂਡੈਂਟਸ ਤੋਂ ਪਤਾ ਲੱਗਿਆ ਵੀ ਇਹ ਜੋ ਟੀਚਰ ਆ ਇਦਾਂ ਦੀਆਂ ਜਿਹੜੀਆਂ ਹਰਕਤਾਂ ਕਰਦਾ ਹੈਗਾ ਆ। ਹਾਲੈਂਡ ਨੂੰ ਪਹਿਲਾਂ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੱਡ ਦਿੱਤਾ ਗਿਆ, ਉਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਉਹ ਐਜ਼ ਏ ਸਪੈਸ਼ਲ ਐਜੂਕੇਸ਼ਨ ਟੀਚਰ ਲਗਭਗ 16 ਸਾਲਾਂ ਤੋਂ ਨੈਪਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਅੰਡਰ ਕੰਮ ਕਰਦਾ ਸੀ। ਨੈਪਾ ਕਾਉਂਟੀ ਡਿਪਾਰਟਮੈਂਟ ਆਫ ਕਰੈਕਸ਼ਨ ਨੇ ਉਹਦੀ ਜਿਹੜੀ ਬੇਲ ਆ ਉਹ $50,000 ਤੱਕ ਰੱਖੀ ਹੈਗੀ ਆ। ਤੇ ਨੈਪਾ ਕਾਉਂਟੀ ਡਿਟੈਕਟਿਵ ਬ੍ਰਾਇਨ ਰੋਚੈਸਟਰ ਤੇ ਅਮਰੀਕਨ ਕੈਨੀਅਨ ਹਾਈ ਸਕੂਲ ਜੋ ਨਿਊ ਹਾਲ ਡਰਾਈਵ ਤੇ ਆ, ਉਹਨਾਂ ਨੇ ਕਿਹਾ ਵੀ ਜੇ ਹੋਰ ਵੀ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ, ਕਿਸੇ ਦੀ ਨੂੰ ਪਤਾ ਲੱਗਦਾ ਵੀ ਕਿਸੇ ਹੋਰ ਬੱਚੇ ਨਾਲ ਵੀ ਛੇੜਖਾਨੀ ਹੋਈ ਆ, ਤੇ ਉਹ ਉਹਨਾਂ ਨੂੰ 707 253 4504 ਟੈਲੀਫੋਨ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਪ੍ਰਿਜ਼ਨ ਇਨਮੇਟ ਸਾਬਕਾ ਗੈਂਗ ਮੈਂਬਰ, ਉਸ ਦੇ ਉੱਤੇ $25 ਮਿਲੀਅਨ ਦੇ EDD ਫਰਾਡ ਦਾ ਕੇਸ ਚੱਲ ਰਿਹਾ ਸੀ। ਉਸ ਵਿੱਚ ਉਸ ਨੂੰ ਹੁਣ ਸਜ਼ਾ ਜਾਫਤਾ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਆ। 5 ਸਾਲ ਦੀ ਜਿਹੜੀ ਫੈਡਰਲ ਪ੍ਰਿਜ਼ਨ ਹੁਣ ਉਸ ਦੇ ਵਿੱਚ ਐਡ ਕਰ ਦਿੱਤੀ ਗਈ ਆ। ਡੇਰਲ ਰਿਚਮੰਡ ਜਿਹੜਾ ਪਹਿਲਾਂ ਹੀ 19 ਸਾਲਾਂ ਦੀ ਇੱਕ ਸਜ਼ਾ ਕੱਟ ਰਿਹਾ ਆ ਰੋਬਰੀ ਦੇ ਮਾਮਲੇ ਵਿੱਚ ਕਰਨ ਵੈਲੀ ਸਟੇਟ ਪ੍ਰਿਜ਼ਨ ਡੋਲਿਨੋ ਦੇ ਵਿੱਚ, ਉਸ ਦੇ ਉੱਤੇ ਇਸ 31 ਸਾਲਾਂ ਦੇ ਬੰਦੇ ਦੇ ਉੱਤੇ $25 ਮਿਲੀਅਨ ਦਾ EDD ਦਾ ਸਕੈਮ ਜਿਹੜਾ ਉਹ ਲੱਭਿਆ ਸੀਗਾ। ਅਨਇੰਪਲੋਇਮੈਂਟ ਇੰਸ਼ੋਰੈਂਸ ਸਿਸਟਮ ਇਹਨੇ ਇਸ ਹਿਸਾਬ ਦੇ ਨਾਲ ਸੈਟਅਪ ਕੀਤਾ ਸੀਗਾ ਵੀ ਬਹੁਤ ਸਾਰੇ ਨਕਲੀ ਜਾਲੀ ਜਿਹੜੇ ਪੈਂਡੈਮਿਕ ਕਲੇਮ ਇਸਨੇ ਕੀਤੇ, ਤੇ ਇੰਨਾ ਜਿਹੜਾ ਚੂਨਾ ਆ ਉਹ ਸਰਕਾਰ ਨੂੰ ਲਾ ਗਿਆ। ਇਹਨਾਂ ਦੀ ਗ੍ਰਿਫਤ ਦੇ ਵਿੱਚ ਬੰਦਾ ਬੈਠਾ, ਇਹਨਾਂ ਨੂੰ ਹੀ ਜਿਹੜਾ ਦੇਖੋ ਚੂਨਾ ਜਿਹੜਾ ਉਹ ਲਾ ਗਿਆ। ਇਹ $25 ਮਿਲੀਅਨ ਦੇ ਫਰਾਡੂਲੈਂਟ ਕਲੇਮ ਇਹਨੇ ਕੀਤੇ, ਪਰ ਉਹਦੇ ਵਿੱਚੋਂ ਮਿਲਿਆ ਨੂੰ 5.5 ਮਿਲੀਅਨ ਹੀ। ਤੇ ਕਹਿੰਦੇ ਇਸਨੇ ਕਈ ਵਹੀਕਲ, ਜਿਊਲਰੀਜ਼, ਹੋਰ ਸਿਸਟਮ ਵੀ ਜਿਹੜੇ ਆ ਉਹ
ਕੀਤੇ ਸੀਗੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਉਹ ਚੱਲਦਾ ਰਿਹਾ। ਬਿਲੀਅਨਸ ਆਫ ਡਾਲਰ ਦੇ ਵਿੱਚ EDD ਨੇ ਪਿਛਲੇ ਸਾਲ ਹੀ ਅਨਾਊਂਸ ਕੀਤਾ ਸੀਗਾ ਵੀ 20 ਬਿਲੀਅਨ ਵਰਥ ਦੇ ਉਹਨਾਂ ਨੇ ਫਰਾਡੂਲੈਂਟ ਕਲੇਮ ਕੋਵਿਡ-19 ਦੀ ਪੈਂਡੈਮਿਕ ਦੇ ਦੌਰਾਨ ਉਹ ਦਿੱਤੇ ਹੈਗੇ ਆ। ਸੋ ਬਹੁਤ ਸਾਰੇ ਲੋਕਾਂ ਨੂੰ ਲਗਾਤਾਰ ਫੜਫੜਾਈ ਚੱਲ ਰਹੀ ਆ ਤੇ ਇਸ ਦੇ ਨਾਲ ਸਜ਼ਾਵਾਂ ਵੀ ਧੜੱਲੇ ਦੇ ਨਾਲ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ। ਜੀ, ਇਕੋਨਮੀ ਦਾ ਅਸਰ ਯੂਨੀਵਰਸਿਟੀਆਂ ਤੇ ਵੀ ਪੈ ਰਿਹਾ ਆ। ਕੈਲੀਫੋਰਨੀਆ ਦੇ ਓਕਲੈਂਡ ਸ਼ਹਿਰ ਦੇ ਵਿੱਚ 154 ਸਾਲਾਂ ਪੁਰਾਣੀ ਯੂਨੀਵਰਸਿਟੀ ਆਪਣੇ ਦਰਵਾਜ਼ੇ ਬੰਦ ਕਰਨ ਜਾ ਰਹੀ ਆ। ਹੋਲੀ ਨੇਮਸ ਯੂਨੀਵਰਸਿਟੀ ਕਾਫੀ ਮਸ਼ਹੂਰ ਯੂਨੀਵਰਸਿਟੀ ਸੀ ਮਿਨੋਰਟੀਜ਼ ਦੇ ਵਿੱਚ, ਖਾਸ ਕਰਕੇ ਜਿਨ੍ਹਾਂ ਦੇ ਬੱਚੇ ਪਹਿਲੀ ਵਾਰੀ ਪਰਿਵਾਰ ਚੋਂ ਗ੍ਰੈਜੂਏਟ ਹੁੰਦੇ ਆ, ਕਾਲਜ ਜਾਂਦੇ ਹੈਗੇ ਆ। 1868 ਦੇ ਵਿੱਚ ਇਹ ਸੈਟਅਪ ਕੀਤੀ ਗਈ ਸੀ ਤੇ ਕਹਿੰਦੇ ਹੁਣ ਮਈ 2023 ਨੂੰ ਇਹ ਆਪਣਾ ਆਪਰੇਸ਼ਨ ਬੰਦ ਕਰ ਦਊਗੀ। 5 ਸਾਲਾਂ ਦਾ ਬਹੁਤ ਹੀ ਵਧੀਆ ਇਹਨਾਂ ਦਾ ਸਟ੍ਰੈਟੇਜਿਕ ਬਿਜ਼ਨਸ ਪਲਾਨ ਸੀਗਾ ਤੇ ਇਹਨਾਂ ਨੇ ਫਾਈਨੈਂਸਿੰਗ ਵੀ ਕੋਵਿਡ ਦੇ ਦੌਰਾਨ ਮਿਲ ਗਈ ਸੀ, ਪਰ ਉਹ ਸਾਰਾ ਕੁਝ ਇਹਨਾਂ ਦਾ ਹੁਣ ਖਰਚ ਹੋ ਗਿਆ ਤੇ ਅੱਗੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਫਾਈਨਾਂਸ ਨਹੀਂ ਮਿਲ ਰਹੀ। ਉਹਨੂੰ ਦੇਖਦੇ ਹੋਏ ਸਟੀਵਨ ਬੋਰਗ ਜੋ ਹੋਲੀ ਨੇਮਸ ਯੂਨੀਵਰਸਿਟੀ ਬੋਰਡ ਦੇ ਚੇਅਰਪਰਸਨ ਆ, ਉਹ ਕਹਿ ਰਹੇ ਆ ਵੀ ਸਟੂਡੈਂਟਸ ਆਉਣ ਵਾਲੇ ਸਾਲਾਂ ਦੇ ਵਿੱਚ ਬੜੇ ਘੱਟ ਐਡਮਿਟ ਹੋ ਰਹੇ ਆ। ਹੁਣ ਰਾਈਟ ਨਾਓ ਉਹਨਾਂ ਦੇ ਕੋਲ 520 ਦੇ ਕਰੀਬ ਅੰਡਰ ਗ੍ਰੈਜੂਏਟ ਸਟੂਡੈਂਟਸ ਆ ਤੇ 423 ਦੇ ਕਰੀਬ ਗ੍ਰੈਜੂਏਟ ਸਟੂਡੈਂਟਸ ਹੈਗੇ ਆ। ਸੋ ਹੁਣ ਇਹਨਾਂ ਨੂੰ ਇੱਕ ਹੋਰ ਪ੍ਰਾਈਵੇਟ ਰੋਮਨ ਕੈਥੋਲਿਕ ਯੂਨੀਵਰਸਿਟੀ ਆ ਜੋ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਹੀ ਹੈਗੀ ਆ, ਡੋਮਿਨਿਕਨ ਯੂਨੀਵਰਸਿਟੀ ਆਫ ਕੈਲੀਫੋਰਨੀਆ, ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਤੇ ਉਹ ਬੱਚੇ ਜਿਹੜੇ ਆ ਉਸ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਲੈ ਸਕਣਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਹਾਲੀਵੁੱਡ ਦੀ ਕੈਟ ਮੰਨੀ ਜਾਣੀ ਪਿਊਮਾ ਸਪੀਸ਼ੀਜ਼ ਦਾ ਜਿਹੜਾ ਇਹ ਕੈਟ ਆ P22 ਜਿਸ ਦਾ ਨਾਮ ਸੀਗਾ, ਉਸਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਬਣਾਇਆ ਸੀ। ਰੀਸੈਂਟਲੀ ਉਸਨੇ ਕਈ ਜਿਹੜੇ ਹਰਜੋਤ ਸਿੰਘ ਜੀ ਲੋਕਾਂ ਦੇ ਪੈਟਸ ਆ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਜਿਹੜਾ ਇਹ ਕੂਗਰ ਹੈਗਾ ਆ P22, ਕਹਿੰਦੇ ਵੀ ਉਸ ਨੂੰ ਯੂਥੇਨਾਈਜ਼ ਹੁਣ ਕਰ ਦਿੱਤਾ ਗਿਆ ਆ। ਸੋ ਉਸ ਦੀ ਜਾਨ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ। ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਸ਼ਾਇਦ ਇਹ 12 ਸਾਲਾਂ ਕੂਗਰ ਨੂੰ ਇੱਕ ਜਿਹੜਾ ਹੋਰ ਥਾਂ ਦੇ ਉੱਤੇ ਛੱਡਿਆ ਜਾ ਸਕਦਾ ਆ, ਪਰ ਲੱਗਦਾ ਕਹਿੰਦੇ ਵੀ ਇਸ ਦਾ ਕਾਫੀ ਹਾਲਾਤ ਆ ਉਹ ਮਾੜੇ ਹੋ ਚੁੱਕੇ ਸੀ। ਗ੍ਰਿਫਿਥ ਪਾਰਕ ਕਾਫੀ ਮਸ਼ਹੂਰ ਥਾਂ ਆ ਲਾਸ ਐਂਜਲਸ ਦੇ ਜਿਹੜੇ ਇਲਾਕੇ ਦੇ ਵਿੱਚ, ਉੱਥੇ ਇਹ ਰਹਿੰਦਾ ਰਿਹਾ ਆ P22 ਨਾਂ ਦਾ ਜਿਹੜਾ ਕੂਗਰ ਆ ਤੇ ਇਵੈਂਚੁਅਲੀ ਇਸ ਨੂੰ ਹੁਣ ਜਾਨੋਂ ਜਿਹੜਾ ਉਹ ਖਤਮ ਕਰਨਾ ਪਿਆ ਕਿਉਂਕਿ ਇਹ ਬਾਕੀ ਪੈਟਸ ਦੇ ਉੱਤੇ ਤੇ ਲੋਕਾਂ ਉੱਤੇ ਇਸਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਆਲਦੋ ਇਹ ਫੇਮਸ ਹੋਣ ਦੇ ਨਾਲ ਇਸ ਪ੍ਰਜਾਤੀ ਦੇ ਜਿਹੜੇ ਹੋਰ ਜੀ ਆ ਉਹਨਾਂ ਬਾਰੇ ਲੋਕਾਂ ਨੂੰ ਕਾਫੀ ਪਤਾ ਲੱਗਾ। ਜੀ, ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਕਾਰ ਦੇ ਵਿੱਚ ਇਹਦਾ ਐਕਸੀਡੈਂਟ ਵੀ ਹੋਇਆ ਸੀਗਾ। ਅਗਲੀ ਖਬਰ ਕੈਲੀਫੋਰਨੀਆ ਦੇ ਟੈਕਸ ਪੇਅਰਸ ਜਿਨ੍ਹਾਂ ਨੂੰ ਟੈਕਸ ਰਿਫੰਡ ਡੈਬਿਟ ਕਾਰਡਸ ਆਏ ਆ, ਮਿਡਲ ਕਲਾਸ ਟੈਕਸ ਰਿਫੰਡ ਸੀ, ਉਹ ਕਹਿੰਦੇ ਭਈ ਬਹੁਤ ਸਾਰੇ ਇਸ਼ੂਜ਼ ਉਹਨਾਂ ਦੇ ਵਿੱਚ ਆ ਰਹੇ ਆ। ਜਦੋਂ ਤੁਸੀਂ ਸਾਈਨ ਅਪ ਕਰਦੇ ਆ, ਕਈਆਂ ਨੂੰ ਜਿਹੜੇ ਚੈੱਕ ਕਾਰਡ ਆਏ ਆ ਤੇ ਉਹ ਕਹਿੰਦੇ ਥੋੜੇ ਦਿਨਾਂ ਬਾਅਦ ਉਹਦੇ ਵਿੱਚੋਂ ਪੈਸੇ ਹੀ ਖਤਮ ਹੋ ਜਾਂਦੇ ਹੈਗੇ ਆ। ਇਹ ਪਤਾ ਚੱਲ ਰਿਹਾ ਆ ਵੀ ਜਿਹੜੇ ਫੰਡਸ ਆ ਉਹਨਾਂ ਨੂੰ ਕੋਈ ਸਦਰਨ ਕੈਲੀਫੋਰਨੀਆ ਦੇ ਵਿੱਚ ਅਨਨੋਨ ਇੰਡੀਵਿਜੂਅਲਸ ਯੂਜ਼ ਕਰ ਰਹੇ ਹੈਗੇ ਆ। ਲਗੂਨਾ, ਨਿਗਲ ਤੇ ਨਿਊਯਾਰਕ, ਨਿਊ ਜਰਸੀ ਤੱਕ ਤੇ ਵਰਬੈਂਕ ਏਰੀਏ ਦੇ ਵਿੱਚ ਵੀ ਐਨਾਹੈਮ ਤੇ ਔਰੇਂਜ ਕਾਉਂਟੀ 'ਚ ਕਾਰਡਸ ਯੂਜ਼ ਹੋ ਰਹੇ ਹੈਗੇ ਆ। ਨਿਊਸਮ ਦੇ ਜੋ ਗੈਵਨ ਨਿਊਸਮ ਆਫਿਸ ਵੱਲੋਂ ਇਹ ਦੱਸਿਆ ਗਿਆ ਵੀ 7 ਮਿਲੀਅਨ ਦੇ ਕਰੀਬ ਕਾਰਡਸ ਉਹਨਾਂ ਵੱਲੋਂ ਭੇਜੇ ਗਏ ਸੀ। ਬਹੁਤੇ ਲੋਕਾਂ ਨੂੰ ਡਾਇਰੈਕਟ ਡਿਪੋਜ਼ਿਟ ਦਿੱਤੇ ਗਏ ਸੀ ਤੇ 7 ਮਿਲੀਅਨ ਦੇ ਕਰੀਬ ਕਾਰਡਸ ਭੇਜੇ ਗਏ ਸੀ ਜਿਹੜੇ ਮੇਲ ਦੇ ਵਿੱਚ ਵੀ ਗਏ ਸੀਗੇ। ਸੋ ਫਰੈਂਚਾਈਜ਼ ਟੈਕਸ ਬੋਰਡ ਵੀ ਉਹ ਕਹਿੰਦੇ ਸਾਨੂੰ ਫਿਗਰ ਆਊਟ ਨਹੀਂ ਹੋ ਰਿਹਾ। ਹੁਣ ਤੁਸੀਂ ਖਬਰ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਹੀ ਉਹ ਇੰਨੇ ਪੈਸੇ ਜਿਹੜੇ ਇਕੱਠੇ ਕਰਕੇ ਲੈ ਗਿਆ ਅਨਪਲਾਇਮੈਂਟ ਆਫਿਸ। ਉਹੀ ਹਾਲ ਇਹ ਹੈ, ਪਤਾ ਨਹੀਂ ਇਹਨਾਂ ਨੇ ਸਟੇਟ ਨੂੰ ਫਿਕਸ ਕਦੋਂ ਕਰਨਾ ਹੈ। ਹਰ ਇੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਇਹਨਾਂ ਦਾ ਇਸ਼ੂ ਬਣ ਰਿਹਾ ਹੈਗਾ। ਸਪੋਕਸਮੈਨ ਜਿਹੜੇ ਗਵਰਨਰ ਦੇ ਆਫਿਸ ਦੇ ਆ, ਉਹ ਕਹਿੰਦੇ ਵੀ ਅਸੀਂ ਇਸ ਫਰਾਡ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਹਜੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਕਹਿੰਦੇ ਵੀ ਹੋ ਸਕਦਾ 2 ਤੋਂ ਵੱਧ ਵੀਕ ਇਸ ਦੇ ਉੱਪਰ ਲੱਗ ਜਾਣ।
ਜੀ। ਅਗਲੀ ਖਬਰ ਖਾਸ ਕਰਕੇ ਜਿਹੜੇ ਮੋਮਬੱਤੀਆਂ ਘਰੇ ਅੰਦਰ ਜਗਾ ਕੇ ਰੱਖਦੇ ਆ ਕਮਰਿਆਂ ਦੇ ਵਿੱਚ, ਉਹਨਾਂ ਦੇ ਲਈ ਵਿਸ਼ੇਸ਼ ਧਿਆਨ ਦੇ ਨਾਲ ਜਿਹੜਾ ਸੁਣਿਓ। ਸੈਕਰਾਮੈਂਟੋ ਦੇ ਵਿੱਚ ਇੱਕ ਅਪਾਰਟਮੈਂਟ ਨੂੰ ਅੱਗ ਪੈ ਗਈ ਕਿਉਂਕਿ ਰਾਤ ਨੂੰ ਉਹ ਮੋਮਬੱਤੀ ਜਗਾ ਕੇ ਸੌਂ ਗਏ ਤੇ ਬੁਝਾਉਣੀ ਜਿਹੜੀ ਉਹ ਭੁੱਲ ਗਏ ਤੇ ਉਹਦੇ ਕਰਕੇ ਅਪਾਰਟਮੈਂਟ ਵਿੱਚ ਅੱਗ ਫੈਲ ਗਈ। ਉਹ ਤਾਂ ਸਾਰੇ ਬੰਦੇ ਧਿਆਨ ਰੱਖਦੇ ਆ, ਪਰ ਕਈ ਵਾਰੀ ਗਲਤੀ ਹੋ ਜਾਂਦੀ ਹੈ। ਸੌਣ ਤੋਂ ਪਹਿਲਾਂ ਇਦਾਂ ਦੀਆਂ ਚੀਜ਼ਾਂ ਦਾ ਕਹਿੰਦੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਆ। 9 ਲੋਕਾਂ ਨੂੰ ਤੁਰੰਤ ਜਿਹੜਾ ਆ ਉਹ ਕੁਇਕਲੀ ਅਲਰਟ ਕਰਕੇ ਉੱਥੋਂ ਲੱਗੀ ਹੋਈ ਅੱਗ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਕੱਢਿਆ ਗਿਆ। ਸ਼ੁਕਰ ਇਹ ਆ ਵੀ ਕਿਸੇ ਨੂੰ ਵੀ ਕੋਈ ਨੁਕਸਾਨ ਜਿਹੜਾ ਆ ਉਹ ਨਹੀਂ ਪਹੁੰਚਿਆ, ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਹਾਂ ਵੀ ਅਪਾਰਟਮੈਂਟ ਨੂੰ ਜ਼ਰੂਰ ਇਸ ਦੇ ਨਾਲ ਨੁਕਸਾਨ ਪਹੁੰਚਿਆ ਕਿਉਂਕਿ ਅੱਗ ਜਿਹੜੀ ਉਹ ਲੱਗ ਗਈ ਸੀਗੀ। ਸੋ ਧਿਆਨ ਰੱਖਿਆ ਕਰੋ ਵੀ ਜਿਹੜੇ ਵੀ ਕੋਈ ਮੋਮਬੱਤੀਆਂ ਜਿਹੜੀਆਂ ਖਾਸ ਕਰਕੇ ਜਗਾਉਂਦੇ ਆ, ਕਈ ਕੰਮ ਤੇ ਜਗਾ ਕੇ ਵੀ ਰੱਖਦੇ ਆ, ਜਗਾਉਣ ਲੱਗਿਆ ਭਾਈ ਬੁਝਾ ਕੇ ਜ਼ਰੂਰ ਜਾਇਆ ਕਰੋ। ਜੀ, ਅੱਜ ਸਵੇਰੇ ਫੇਅਰਫੀਲਡ ਸ਼ਹਿਰ ਦੇ ਵਿੱਚ ਹਾਈਵੇ ਜਿਹੜਾ 80 ਹੈਗਾ ਆ, ਇੰਟਰਸਟੇਟ 80, ਉੱਥੇ ਪਿਟਮਨ ਰੋਡ ਦੇ ਲਾਗੇ ਐਕਸੀਡੈਂਟ, ਬੜਾ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਜਾਣੇ ਦੀ ਮੌਕੇ ਦੇ ਉੱਤੇ ਮੌਤ ਹੋ ਗਈ। 3 ਕਾਰਾਂ ਦਾ ਐਕਸੀਡੈਂਟ ਹੋਇਆ ਸੀ, ਕੁਛ ਜਾਣੇ ਫੱਟੜ ਵੀ ਹੋਏ ਆ ਤੇ ਬਹੁਤ ਲੰਮਾ ਸਮਾਂ ਜਿਹੜਾ ਹਾਈਵੇ 80 ਆ ਉਹ ਬੰਦ ਰਿਹਾ ਤੇ ਜੋ ਕਾਰ ਦੇ ਵਿੱਚ ਸਟਕ ਲੋਕ ਸੀ ਉਹਨਾਂ ਨੂੰ ਕੱਟ ਕਰਕੇ ਜਿਹੜਾ ਫਾਇਰ ਡਿਪਾਰਟਮੈਂਟ ਵੱਲੋਂ ਫੇਰ ਉਸ ਕਾਰਾਂ ਦੇ ਵਿੱਚੋਂ ਕੱਢਿਆ ਗਿਆ। ਸੋ 3 ਕਾਰਾਂ ਦਾ ਜਿਹੜਾ ਐਕਸੀਡੈਂਟ ਹੋਇਆ ਸੀ, ਇੱਕ ਜਾਣੇ ਦੀ ਮੌਤ ਹੋ ਗਈ ਤੇ 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ। ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਜੇ ਅੱਜ ਦੇ ਸਟਾਕਸ ਦੇ ਉੱਤੇ ਵੀ ਹਾਲਾਤ ਦੇ ਵਿੱਚ ਜਿਹੜੇ ਉਹ ਦੱਸਦੇ ਜਾਈਏ ਤੇ ਉੱਦਾਂ ਇਹ ਆ ਵੀ ਈਲਨ ਮਸਕ ਦਾ ਜਿਹੜਾ ਟਵਿੱਟਰ ਦਾ ਨਾਈਟਮੇਅਰ ਆ ਉਹ ਪਤਾ ਨਹੀਂ ਕਦੋਂ ਤੱਕ ਜਿਹੜਾ ਉਹ ਰਹੂਗਾ। ਪਹਿਲੋਂ ਕਹਿੰਦਾ ਸੀਗਾ ਵੀ ਤੁਸੀਂ CEO ਦੇ ਅਹੁਦੇ ਤੋਂ ਮੈਨੂੰ ਲਾਹ ਦੇਣਾ ਚਾਹੁੰਦੇ ਹੋ, ਮਤਲਬ ਹੋਰ ਕਿਸੇ ਨੂੰ ਦੇਖਣਾ ਚਾਹੁੰਦੇ ਆ, ਤਾਂ ਉਹਦੇ ਵਿੱਚ ਲੋਕਾਂ ਨੇ ਹਾਂ ਕੀਤੀ ਤੇ ਹੁਣ ਸ਼ਾਇਦ ਕਹਿੰਦੇ ਉਹ ਮੁੱਕਰ ਗਿਆ ਵੀ ਮੈਂ CEO ਦੇ ਅਹੁਦੇ ਤੋਂ ਸ਼ਾਇਦ ਨਹੀਂ ਉਤਰੂੰਗਾ। ਕਹਿੰਦੇ ਵੀ ਕੋਈ ਉਸ ਦੀ ਥਾਂ ਦੇ ਉੱਤੇ ਹੈ ਨਹੀਂ ਜਿਹੜਾ ਆਵੇ, ਪਰ ਕਈ ਕਹਿੰਦੇ ਵੀ ਮੈਨੂੰ ਰੱਖ ਲਓ ਮੈਂ ਕਰ ਲੈਂਦਾ ਆ, ਪਰ ਇਵੈਂਚੁਅਲੀ ਫੈਸਲਾ ਉਸੇ ਨੇ ਕਰਨਾ ਆ। ਤੇ ਉੱਦਾਂ ਕਹਿੰਦੇ ਟੈਸਲਾ ਦਾ ਸਟਾਕ ਅੱਜ ਥੱਲੇ ਨੂੰ ਜਿਹੜਾ ਉਹ ਜਾ ਰਿਹਾ ਆ। ਜੋ ਕੁਛ ਵੀ ਇਸ ਟਾਈਮ ਉਥਲ ਪੁਥਲ ਟਵਿੱਟਰ ਦੇ ਵਿੱਚ ਚੱਲ ਰਹੀ ਆ, ਕਿਤੇ ਨਾ ਕਿਤੇ ਜਿਹੜੇ ਇਨਵੈਸਟਰਸ ਆ ਉਹ ਇਸ ਦੀ ਫਿਕਰਮੰਦੀ ਜਿਹੜੀ ਉਹ ਦਿਖਾ ਰਹੇ ਆ। ਡਾਓ ਜੋਨ ਅੱਜ 163 ਪੁਆਇੰਟ ਘਟ ਕੇ 32,758 ਤੇ ਬੰਦ ਹੋਇਆ। S&P 34 ਪੁਆਇੰਟ ਘਟ ਕੇ 3817 ਤੇ ਬੰਦ ਹੋਇਆ। S&P ਜਿਹੜਾ ਨੈਸਡੈਕ ਆ 159 ਪੁਆਇੰਟ ਘਟ ਕੇ 10,546 ਤੇ ਬੰਦ ਹੋਇਆ। ਸੋਨੇ ਦਾ ਭਾਅ $1795 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 ਈਅਰ ਯੀਲਡ 3.59%। ਕ੍ਰਿਪਟੋ ਕਰੰਸੀ ਚ ਬਿਟਕੋਇਨ 16,575 ਤੇ ਇਥੀਰੀਅਮ $1185 ਦੇ ਬਰਾਬਰ ਚੱਲ ਰਿਹਾ ਹੈ। ਜੀ, ਬਿਲਕੁਲ। ਐਮਾਜ਼ਨ ਦਾ ਸਟਾਕ ਕਹਿੰਦੇ ਵੀ ਜਿੰਨਾ ਕੁ ਉਹਨਾਂ ਨੇ ਗੇਨ ਕੀਤਾ ਸੀ 2 ਸਾਲਾਂ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ, ਉਹ ਸਾਰਾ ਮੁੜ ਕੇ ਪਹਿਲੇ ਵਾਲੀ ਪੋਜੀਸ਼ਨ ਤੇ ਆ ਗਿਆ। ਆਲਮੋਸਟ 50% ਸਲਮ ਜੋ ਆ 2022 ਦੇ ਵਿੱਚ ਆਇਆ ਹੈਗਾ ਸਟਾਕ ਮਾਰਕੀਟ ਦੇ ਵਿੱਚ। ਸੋ ਇੱਕ ਟਾਈਮ ਦੇ ਉੱਤੇ $190 ਦੇ ਕਰੀਬ ਸਟਾਕ ਪਹੁੰਚਿਆ ਸੀ। ਅੱਜ ਜਿਹੜਾ ਇਹ ਸਟਾਕ ਆ 3.4% ਡਾਊਨ ਹੋ ਕੇ $84.82 ਤੇ 92 ਸੈਂਟ ਦੇ ਉੱਤੇ ਹੈਗਾ। ਲੋਐਸਟ ਹੈਗਾ ਇਹ ਮਾਰਚ 16 2020 ਤੋਂ ਬਾਅਦ ਜੇ ਦੇਖਿਆ ਜਾਵੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82.60 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।